लो जी, गूगल ਨੂੰ आखिरकार पता चल गया कि पाकिस्तानी कौम तरक्की क्यों नहीं कर रही। गूगल ने साल 2023 ਦੀ ਸਰਚ ਲਿਸਟ ਜਾਰੀ ਕੀਤੀ ਆ, ਜਿੰਦੇ ਵਿੱਚ ਗੂਗਲ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪਾਕਿਸਤਾਨੀ ਕੌਮ ਨੇ ਸਾਲ 2023 ਦੇ ਵਿੱਚ ਗੂਗਲ ਤੇ ਆ ਕੇ ਕਿਹੜੀ ਸ਼ਖਸੀਅਤ ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਹੈ। ਤੇ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਗੂਗਲ ਖੁਦ ਹੀ ਸ਼ਰਮ ਨਾਲ ਪਾਣੀ ਹੋ ਗਿਆ। ਹਾਂਜੀ, ਉਸ ਰਿਪੋਰਟ ਦੇ ਵਿੱਚ ਤੀਸਰਾ ਨੰਬਰ ਸੀ ਇੰਡੀਅਨ ਅਦਾਕਾਰ ਟਾਈਗਰ ਸ਼ਰੂਫ, ਦੂਸਰਾ ਨੰਬਰ ਸੀ ਪਾਕਿस्तानी टिकटॉकर ਤੇ ਵਲੌਗਰ ਅਲੀਜ਼ਾ ਸਹਿਰ। ਪਹਿਲੇ ਨੰਬਰ ਤੇ ਜਿਹੜੀ ਸ਼ਖਸੀਅਤ ਆਈ ਆ ਉਹ ਸ਼ਖਸੀਅਤ ਹੈ ਪਾਕਿस्तानी ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਰੀਮ ਸ਼ਾਹ। ਹੁਣ ਹਜੇ ਤੱਕ ਇਹ ਚੀਜ਼ ਸਾਹਮਣੇ ਨਹੀਂ ਆਈ ਕਿ ਪਾਕਿस्तानी ਨੌਜਵਾਨ ਹਰੀਮ ਸ਼ਾਹ ਕੋਲੋਂ ਨੈਟ ਤੇ ਆ ਕੇ ਕਿਹੜੇ ਦੇਸੀ ਟੋਟਕੇ ਤੇ ਨੁਸਖੇ ਪੁੱਛਦੇ ਰਹੇ ਨੇ, ਗੂਗਲ ਨੂੰ ਹਜੇ ਤੱਕ ਸਮਝ ਨਹੀਂ ਆਈ। ਅੱਛਾ ਜੀ, ਰੂਸ ਵਾਲਿਆਂ ਨੇ ਇਹ VDR ਸੈੱਟ ਤਿਆਰ ਕੀਤੀ ਆ। ਇਸ VDR ਸੈੱਟ ਦਾ ਕੰਮ ਤੇ ਪਾਕਿस्तानी ਸਿਆਸਤਦਾਨਾਂ ਦਾ ਕੰਮ ਆਪਸ ਦੇ ਵਿੱਚ ਮਿਲਦਾ ਜੁਲਦਾ ਹੈ। ਹਾਂਜੀ, ਤੁਸੀਂ ਕਹਿਣਾ ਕਿ ਉਹ ਕਿਸ ਤਰ੍ਹਾਂ? ਭਾਈ ਉਹ ਇਸ ਤਰ੍ਹਾਂ ਕਿ ਇਸ VDR ਸੈੱਟ ਦਾ ਵੀ ਕੰਮ ਇਹੀ ਆ ਕਿ ਜਾਨਵਰਾਂ ਨੂੰ ਜਿਨ੍ਹਾਂ ਦਿਨਾਂ ਦੇ ਵਿੱਚ ਸਰਸਬਜ਼ ਚਾਰਾ ਨਾ ਮਿਲਦਾ ਹੋਵੇ ਤੇ ਇਸ VDR ਸੈੱਟ ਦੇ ਵਿੱਚ ਇੱਕ ਫਿਲਮ ਚਲਾਈ ਜਾਂਦੀ ਆ ਜਿਹਦੇ ਵਿੱਚ ਜਾਨਵਰਾਂ ਨੂੰ ਖੂਬਸੂਰਤ ਤੇ ਲਹਿ ਲਹਾਉਂਦੇ ਖੇਤ ਨਜ਼ਰ ਆਉਂਦੇ ਆ। ਇੱਥੋਂ ਤੱਕ ਤਜਰਬਾ ਕੀਤਾ ਗਿਆ ਕਿ ਜਾਨਵਰ 40% ਤੱਕ ਦੁੱਧ ਦੀ ਪੈਦਾਵਾਰ ਵਧਾ ਦਿੰਦੇ ਨੇ ਤੇ ਪਾਕਿस्तानी ਸਿਆਸਤਦਾਨ ਵੀ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਇਹੀ VDR ਸੈੱਟ ਸਾਨੂੰ ਵਿਖਾਉਂਦੇ ਨੇ। ਇਸ VDR ਦੇ ਵਿੱਚ ਸਾਨੂੰ ਵਿਖਾਇਆ ਜਾਂਦਾ ਹੈ ਕਿ ਇਲੈਕਸ਼ਨਾਂ ਤੋਂ ਬਾਅਦ ਤੁਹਾਡੇ ਇਲਾਕੇ ਦੇ ਵਿੱਚ ਦੁੱਧ ਤੇ ਸ਼ਹਿਦ ਦੀਆਂ ਨਹਿਰਾਂ ਬਹਿਣਗੀਆਂ, ਲੇਕਿਨ ਜਦੋਂ ਇਲੈਕਸ਼ਨ ਹੋ ਜਾਂਦੇ ਨੇ ਉਹਨਾਂ ਤੋਂ ਬਾਅਦ ਅਗਲੇ 5 ਸਾਲਾਂ ਤੱਕ ਆਵਾਮ ਨੂੰ ਬਾਏ ਬਾਏ ਟਾਟਾ। ਆਖਿਰ ਮਲਕੂ ਨੇ ਆਪਣੇ ਗਾਣੇ ਦੇ ਵਿੱਚ ਕਿਹੜਾ ਟੱਪਾ ਗਾਇਆ ਹੈ ਜਿਹਦੀ ਵਜ੍ਹਾ ਤੋਂ ਇੰਡੀਅਨ ਟੀ ਸੀਰੀਜ਼ 254 ਮਿਲੀਅਨ ਸਬਸਕ੍ਰਾਈਬਰ ਵਾਲਾ ਚੈਨਲ ਵੀ ਪਿੱਛੇ ਰਹਿ ਗਿਆ? ਉਹ ਟੱਪਾ ਹੈ ਕਿ ਜੇ ਲਡਿਆਲਾ ਕੈਦੀ 804 ਹੋਵੇ, ਉਵਾ ਦਗਾ ਦਿਨ ਜਿਨ੍ਹਾਂ ਨਾਲ ਢੇਰ ਪਿਆਰ ਹੋਵੇ। ਯਾਰ ਆਖਿਰ ਕੋਈ ਚੀਜ਼ ਤਾਂ ਹੈ ਜਿਹੜੀ ਇਸ ਇਮਰਾਨ ਖਾਨ ਨੂੰ ਡੁੱਬਣ ਨਹੀਂ ਦੇ ਰਹੀ। ਜਿਸ ਤਰ੍ਹਾਂ ਇਸ ਬੱਚੇ ਨੂੰ ਯਕੀਨ ਹੈ ਨਾ ਕਿ ਮੇਰਾ ਵਾਲਿਦ ਮੈਨੂੰ ਕਦੀ ਡੁੱਬਣ ਨਹੀਂ ਦੇਗਾ, ਇਸੇ ਤਰ੍ਹਾਂ ਇਮਰਾਨ ਖਾਨ ਨੂੰ ਵੀ ਯਕੀਨ ਹੈ ਕਿ ਉਹਦਾ ਰੱਬ ਉਸ ਨੂੰ ਕਦੀ ਵੀ ਹਰਨ ਨਹੀਂ ਦੇਗਾ। ਇਹ ਕੀ ਹੋਇਆ? ਪਾਕਿਸਤਾਨ ਵਿੱਚ ਆਮ ਇੰਤਖਾਬਾਤ ਇੱਕ ਵਾਰੀ ਫਿਰ ਮੁਲਤਵੀ ਹੋਣ ਜਾ ਰਹੇ ਨੇ ਕਿਉਂਕਿ ਸੈਨੇਟ ਵਿੱਚ ਆਮ ਇੰਤਖਾਬਾਤ ਮੁਲਤਵੀ ਹੋਣ ਦੀ ਕਰਾਰਦਾਦ ਕਸਰਤ ਰਾਏ ਨਾਲ ਮਨਜ਼ੂਰ ਕਰ ਲਈ ਗਈ ਹੈ ਕਿਉਂਕਿ ਜਨਵਰੀ ਦੇ ਵਿੱਚ ਪਾਕਿਸਤਾਨ ਵਿੱਚ ਸ਼ਦੀਦ ਸਰਦੀ ਤੇ ਫਰਵਰੀ ਵਿੱਚ ਸ਼ਦੀਦ ਧਾਂਦਲੀ ਹੋਣ ਦਾ ਇੰਕਸ਼ਾਫ ਹੋਇਆ। ਮੈਂ ਕਹਿੰਦਾ ਕਿ ਸਭ ਤੋਂ ਪਹਿਲੇ ਤਾਂ ਪਾਕਿस्तानी ਕੌਮ ਦੇ ਉਸ ਕੀੜੇ ਦਾ ਇਲਾਜ ਕਰਨਾ ਚਾਹੀਦਾ ਹੈ ਜਿਹੜਾ ਕੀੜਾ ਸਾਨੂੰ ਇਲੈਕਸ਼ਨ ਨਹੀਂ ਕਰਾਉਣ ਦੇ ਰਿਹਾ। ਜਿਸ ਤਰ੍ਹਾਂ ਕਿ ਇੱਕ ਬੰਦਾ ਦਰਖਤ ਤੋਂ ਗਿਰਿਆ ਤੇ ਉਹਦਾ ਬਾਜ਼ੂ ਟੁੱਟ ਗਿਆ, ਉਸ ਨੂੰ ਚੁੱਕ ਕੇ ਡਾਕਟਰ ਕੋਲ ਲੈ ਗਏ, ਡਾਕਟਰ ਨੇ ਉਸ ਨੂੰ ਕੀੜੇ ਮਾਰਨ ਵਾਲੀ ਦਵਾਈ ਦੇ ਦਿੱਤੀ। ਉਹ ਬੰਦਾ ਬੜਾ ਹੈਰਾਨ ਆਇਆ, ਉਸ ਕਿਹਾ ਕਿ ਡਾਕਟਰ ਸਾਹਿਬ ਟੁੱਟਿਆ ਮੇਰਾ ਬਾਜ਼ੂ ਹੈ, ਤੁਸੀਂ ਦਵਾਈ ਮੈਨੂੰ ਕੀੜੇ ਮਾਰਨ ਵਾਲੀ ਦੇ ਰਹੇ ਹੋ? ਤੇ ਡਾਕਟਰ ਸਾਹਿਬ ਨੇ ਕਿਹਾ ਕਿ ਪੁੱਤਰ ਸਭ ਤੋਂ ਪਹਿਲੇ ਤਾਂ ਤੇਰੇ ਉਸ ਕੀੜੇ ਦਾ ਇਲਾਜ ਕਰੀਏ ਨਾ ਜਿਹੜਾ ਤੈਨੂੰ ਦਰਖਤ ਤੇ ਚੜਨ ਤੇ ਮਜਬੂਰ ਕਰ ਰਿਹਾ ਸੀ, ਉਸ ਤੋਂ ਬਾਅਦ ਤੇਰੇ ਬਾਜ਼ੂ ਦਾ ਇਲਾਜ ਕਰਾਂਗੇ। ਵੈਸੇ ਇਸ ਗੱਲ ਨਾਲੋਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਇੰਤਖਾਬਾਤ ਮੁਲਤਵੀ ਕਰ ਦੇਵੇ ਕਿਉਂਕਿ ਦੋਵਾਂ ਟੀਮਾਂ ਨੂੰ ਖੁੱਲ ਕੇ ਖੇਡਣ ਦਾ ਮੌਕਾ ਨਹੀਂ ਮਿਲ ਰਿਹਾ। ਜੇ PTI ਵਾਲੇ ਆਵਾਮ ਵਿੱਚ ਜਾਣ ਤੇ ਪੁਲਿਸ ਫੜ ਲੈਂਦੀ ਆ, ਜੇ ਨੂਨ ਲੀਗ ਵਾਲੇ ਆਵਾਮ ਵਿੱਚ ਜਾਣ ਤੇ ਆਵਾਮ ਫੜ ਲੈਂਦੀ ਆ। ਸਿੰਧ ਦਾ ਬਿਕਾਰੀ ਜੋੜਾ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਤਾਲੀਮ ਦਿਵਾ ਰਿਹਾ ਹੈ। ਵੈਸੇ ਇਸ ਜੋੜੇ ਨੂੰ ਤੁਹਾਨੂੰ 21 ਤੋਪਾਂ ਦੀ ਸਲਾਮੀ ਦੇਣੀ ਚਾਹੀਦੀ ਆ ਜਿਹੜੇ ਕਿ ਆਪਣੀ ਆਉਣ ਵਾਲੀ ਨਸਲ ਨੂੰ ਬਿਹਤਰੀਨ ਮੁਸਤਕਬਲ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਪਿਛਲੇ ਦਿਨਾਂ ਲਾਹੌਰ ਦੇ 에ਅਰਪੋਰਟ ਤੇ ਇੱਕ ਬੜਾ ਸ਼ਰਮਨਾਕ ਵਾਕਿਆ ਪੇਸ਼ ਆਇਆ ਕਿ ਬਿਕਾਰੀਆਂ ਦਾ ਇੱਕ ਪੂਰਾ ਖਾਨਦਾਨ ਸਾਊਦੀ ਅਰਬ ਜਾਂਦਾ ਹੋਇਆ ਫੜਿਆ ਗਿਆ। ਉਹਨਾਂ ਤੋਂ ਬਾਅਦ ਇੱਕ ਇੰਟਰਵਿਊ ਕੀਤਾ ਗਿਆ ਤੇ ਉਹ ਇਹੀ ਕਹਿ ਰਹੇ ਸਨ ਕਿ ਅਸੀਂ ਉੱਥੇ ਵੀ ਜਾ ਕੇ ਬਿਕਾਰੀ ਬਣਨਾ ਸੀ ਤੇ ਆਪਣੇ ਮੁਲਕ ਦਾ ਨਾਂ ਰੋਸ਼ਨ ਕਰਨਾ ਸੀ, ਜਿਹੜੇ ਕਿ ਆਪਣੀ ਪਲੈਨਿੰਗ ਦੇ ਵਿੱਚ ਨਾਕਾਮ ਪਾਏ ਗਏ। ਲਾਹੌਰ ਵਿੱਚ ਹੀ ਇੱਕ ਹੋਰ ਸੈਕਿੰਡ ਵਾਕਿਆ ਪੇਸ਼ ਆਇਆ ਕਿ ਇੱਕ ਸਿਗਨਲ ਜਿਹੜਾ ਕਾਫੀ ਦਿਨਾਂ ਤੋਂ ਖਰਾਬ ਪਿਆ ਸੀ, ਬਿਕਾਰੀਆਂ ਨੇ ਆਪਣੇ ਕੋਲੋਂ ਪੈਸੇ ਜਮ੍ਹਾਂ ਕਰਕੇ ਤੇ ਉਸ ਸਿਗਨਲ ਨੂੰ ਠੀਕ ਕਰਵਾਇਆ। ਜਦੋਂ ਉਹਨਾਂ ਕੋਲ ਪੁੱਛਿਆ ਗਿਆ ਕਿ ਤੁਸੀਂ ਇਹ ਸਿਗਨਲ ਕਿਉਂ ਠੀਕ ਕਰਵਾਇਆ ਤੇ ਉਹ ਕਹਿ ਰਹੇ ਸਨ ਕਿ ਇਹ ਅਗਰ ਅਸੀਂ ਸਿਗਨਲ ਠੀਕ ਨਾ ਕਰਵਾਉਂਦੇ ਸਾਨੂੰ ਫਾਕੇ ਪੈਣ ਦਾ ਖਦਸ਼ਾ ਸੀ। ਇਮਰਾਨ ਖਾਨ ਪਹਿਲੇ ਤੇ ਕਦੀ ਆਉਂਦਾ ਸੀ ਸਾਡੇ ਘਰ, ਕੁਝ ਦਿਨ ਲੰਘੇ ਤਾਂ ਰੋਜ਼ ਹੀ ਆਉਣ ਲੱਗ ਗਿਆ। ਉਹ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਪੁੱਤਰ ਇਹ ਮਰ ਜਾਣੇ ਨੇ ਤੇ ਰਾਹ ਹੀ ਪਾ ਲਿਆ, ਇਹਦਾ ਕੋਈ ਇਲਾਜ ਕਰ, ਇਹਦੀ ਕੋਈ ਨੀਅਤ ਠੀਕ ਨਹੀਂ ਲੱਗ ਰਹੀ। ਉਹ ਮੈਂ ਮਾਂ ਨੂੰ ਕਿਹਾ ਮਾਂ ਜੀ ਇਹ ਵਿਚਾਰੇ ਨੇ ਸਾਡੇ ਕੋਲ ਕੀ ਲੈਣਾ, ਕੋਈ ਰੱਖ ਦਾਗਾ ਜਾਂ ਤਵੀਜ਼ ਦਾਗਾ ਹੀ ਲੈਣ ਆਉਂਦਾ ਹੋਣਾ, ਹੋਰ ਇਹਨੇ ਕੀ ਮੇਰੀ ਬੀਵੀ ਕੋਲ ਲੈਣਾ। ਫਿਰ ਇੱਕ ਦਿਨ ਮੈਂ ਵੇਖਿਆ ਅਜੂਬਾ ਹੀ ਹੋ ਗਿਆ। ਮੈਂ ਰਾਤੀ 1-2 ਵਜੇ ਕੰਮ ਤੋਂ ਵਾਪਸ ਆਇਆ ਤੇ ਕਮਰੇ ਦੇ ਵਿੱਚ ਇਕੱਲੇ ਮੇਰੀ ਬੀਵੀ ਬੁਸ਼ਰਾ ਬੀਬੀ ਤੇ ਇਮਰਾਨ ਖਾਨ ਗੱਪਸ਼ਪ ਲਾ ਰਹੇ ਸਨ। ਮੈਂ ਜਦੋਂ ਕਮਰੇ 'ਚ ਵੜਿਆ ਤਾਂ ਦੋਵੇਂ ਹੀ ਹੱਕਾ ਬੱਕਾ ਰਹਿ ਗਏ। ਉਹਨਾਂ ਦੋਨਾਂ ਨੇ ਮੈਨੂੰ ਨਹੀਂ ਬੁਲਾਇਆ। ਮੈਂ ਵੀ ਕਿਹਾ ਚੱਲ ਦਫਾ ਕਰ, ਜਦੋਂ ਇਹਨਾਂ ਨੂੰ ਤੇਰੇ ਨਾਲ ਨਹੀਂ ਤੇ ਤੈਨੂੰ ਇਹਨਾਂ ਨਾਲ ਕੀ ਆ, ਮੈਂ ਵੀ ਨਹੀਂ ਬੁਲਾਇਆ। ਮੈਨੂੰ ਇਮਰਾਨ ਖਾਨ ਨੇ ਇੱਕ ਬਬਲ ਫੜਾਈ ਕਿ ਪੁੱਤਰ ਇਹ ਖਾ ਤੇ ਚੱਲ ਜਾ ਕੇ ਸੌਂ ਜਾ।
मैं बबल खांदा ही सौ गया। सुबह जदों उठिया ते मेरी गैरत जागी। मैं कढ़िया फिर पिस्तौल के लैके गया ते सीधा उन्हां दे सामने जाके साफ ਇਹ ਜਨਾਬ ਨਿਗਰਾਨ ਵਜ਼ੀਰ ਆਜ਼ਮ ਕਾਕੜ ਸਾਹਿਬ ਨੇ, ਜਿਹੜੇ ਕਿ ਕੱਲ ਮਸੀਹੀ ਬਿਰਾਵਾਂ ਦੇ ਦਰਮਿਆਨ ਕ੍ਰਿਸਮਸ ਦਾ ਕੇਕ ਕੱਟਣ ਵਾਸਤੇ ਤਸ਼ਰੀਫ ਲੈ ਗਏ ਨੇ। ਨਾਲ 2-3 ਸਰਕਾਰੀ ਮੌਲਵੀ ਵੀ ਨੇ, ਜਿਹੜੇ ਕਿ ਤੁਸੀਂ ਹਰ ਸਰਕਾਰੀ ਤਕਰੀਬ ਦੇ ਵਿੱਚ ਵਹਿੰਦੇ ਹੋਣੇ। ਇਹਨਾਂ ਤੋਂ ਇਹ ਪੁੱਛਣਾ ਸੀ ਕਿ ਸਾਡਾ ਦੀਨ ਇਸ ਬਾਰੇ ਕੀ ਕਹਿੰਦਾ ਹੈ। ਸਾਡਾ ਦੀਨ ਕਹਿੰਦਾ ਹੈ ਕਿ ਕ੍ਰਿਸਮਸ, ਹੋਲੀ, ਦੀਵਾਲੀ ਵਗੈਰਾ ਦੀ ਤਕਰੀਬਾਤ ਦੀ ਤਾਜ਼ੀਮ ਕਰਨਾ ਤੇ ਮੁਬਾਰਕਬਾਦ ਦੇਣਾ ਸ਼ਰਨ ਹਰਾਮ ਹੈ। ਲੇਕਿਨ ਇਹਨਾਂ ਨੂੰ ਦੀਨ ਦੇ ਨਾਲ ਕੀ ਲੱਗੇ। ਜਿੱਥੋਂ ਥੋੜਾ ਜਿਹਾ ਫੇਮ ਮਿਲ ਜਾਵੇ ਜਾਂ ਇੱਜ਼ਤ ਸ਼ੋਹਰਤ ਮਿਲ ਜਾਵੇ, ਉੱਥੇ ਜਨਾਬ ਵੱਧ ਚੜ ਕੇ ਹਿੱਸਾ ਲੈਂਦੇ ਨੇ। ਨਾ ਜਾਣੇ ਇਸ ਤਰ੍ਹਾਂ ਦੇ ਮੌਲਵੀ ਸਾਡੇ ਪੱਲੇ ਕਿੱਥੋਂ ਪੈ ਗਏ ਨੇ। ਉਹ ਜਿਸ ਤਰ੍ਹਾਂ ਨਾ ਇੱਕ ਔਰਤ ਨੇ ਆਪਣੇ ਘਰ ਦੇ ਨੂੰ ਕਿਹਾ ਕਿ ਤੂੰ ਨਾ ਕੋਈ ਸਦਕਾ ਸ਼ਦਕਾ ਦਿੱਤਾ ਕਰ, ਬਲਾਵਾਂ ਟਲ ਜਾਂਦੀਆਂ ਨੇ। ਤੇ ਅੱਗੋਂ ਆਉਂਦਾ ਖਾਮਦ ਉਹਨੂੰ ਕਹਿੰਦਾ ਕਿ ਇਹਦਾ ਮਤਲਬ ਹੈ ਫੇਰ ਤੇ ਤੇਰੇ ਵਾਲਿदैन ਨੇ ਬਹੁਤ ਸਾਰੇ ਸਦਕੇ ਦਿੱਤੇ ਹੋਣੇ, ਜਿਹੜਾ ਤੂੰ ਮੇਰੇ ਪੱਲੇ ਪੈ ਗਈ। ਸੜੋ ਯੂਥੀਓ ਸੜੋ। ਤੁਸੀਂ ਐਵੇਂ ਹੀ ਕਹਿੰਦੇ ਹੋ ਕਿ ਇਮਰਾਨ ਖਾਨ ਹਰ ਸਰਵੇ ਦੇ ਵਿੱਚ ਪਹਿਲੇ ਨੰਬਰ ਤੇ ਹੁੰਦਾ ਹੈ। ਇਹ ਵੇਖ ਲਓ, ਦੁਨੀਆ ਦੇ ਕਰਪਟ ਤਰੀਨ ਪੋਲੀਟੀਸ਼ੀਅਨਾਂ ਦੇ ਵਿੱਚੋਂ ਮੀਆਂ ਸਾਹਿਬ ਦਾ ਪਹਿਲਾ ਨੰਬਰ ਜੇ। ਨੀ ਮੈਂ ਡਾਕੂ ਇੱਕ ਨੰਬਰ ਦਾ ਹਾਂ, ਜਿਹੜੀ ਚੀਜ਼ ਤੇ ਆਖੇ ਉਹ ਬੋਲੇ। ਅਫਗਾਨੀ, ਬੰਗਾਲੀ ਤੇ ਇੰਡੀਅਨ ਸਾਡੇ ਤੋਂ ਅੱਗੇ ਨਿਕਲ ਗਏ ਨੇ। ਅਸੀਂ ਮਿਸਤਰੀ ਬਦਲਦੇ ਰਹਿ ਗਏ ਤੇ ਜਨਾਬ ਮੌਸੂਫ ਠੀਕ ਹੀ ਤੇ ਕਹਿ ਰਹੇ ਨੇ। ਨਾ ਜਾਣੇ ਸਾਡੀ ਪਾਕਿਸਤਾਨੀ ਕੌਮ ਨੂੰ ਕੀ ਮੁਸੀਬਤ ਆ ਕਿ 20 ਰੁਪਈਆਂ ਦੇ ਅਮਰੂਦ ਲੈਣ ਲੱਗਿਆ ਤਾਂ ਅਸੀਂ ਬੜੀ ਤਸੱਲੀ ਨਾਲ ਚੈੱਕ ਕਰ ਰਹੇ ਹੁੰਦੇ ਹਾਂ ਕਿ ਇਹਨਾਂ ਦੇ ਵਿੱਚ ਕਿਧਰੇ ਕੀੜਾ ਤਾਂ ਨਹੀਂ। ਲੇਕਿਨ ਜਦੋਂ ਅਸੀਂ ਵੋਟ ਪਾ ਰਹੇ ਹੁੰਦੇ ਹਾਂ ਨਾ, ਉਦੋਂ ਸਾਨੂੰ ਨਜ਼ਰ ਨਹੀਂ ਆਉਂਦਾ ਕਿ ਕਿਹੜਾ ਹੁਕਮਰਾਨ ਸਾਡੇ ਵਾਸਤੇ ਮੁਖਲਿਸ ਆ ਤੇ ਕਿਹੜਾ ਨਹੀਂ ਮੁਖਲਿਸ। ਇਲੈਕਸ਼ਨਾਂ ਤੋਂ ਬਾਅਦ ਪੂਰੇ 5 ਸਾਲ ਇਹ ਸਾਨੂੰ ਨਜ਼ਰ ਨਹੀਂ ਆਉਂਦੇ। ਲੇਕਿਨ ਜਦੋਂ ਇਲੈਕਸ਼ਨਾਂ ਦਾ ਸੀਜ਼ਨ ਆਉਂਦਾ ਨਾ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਇਲੈਕਸ਼ਨਾਂ ਦਾ ਸੀਜ਼ਨ ਆ, ਇਹਨਾਂ ਦਿਨਾਂ ਦੇ ਵਿੱਚ ਰੋਡਾਂ ਤੇ ਇਹਨਾਂ ਦੇ ਡਾਲੇ ਇਸ ਤਰ੍ਹਾਂ ਨਜ਼ਰ ਆਉਂਦੇ ਨੇ ਜਿਸ ਤਰ੍ਹਾਂ ਬਾਰਿਸ਼ ਤੋਂ ਬਾਅਦ ਡੱਡੂ। ਸਾਡੀ ਪਾਕਿਸਤਾਨੀ ਕੌਮ ਫਿਰ ਵੀ ਸਮਝਣ ਵਾਲੀ ਨਹੀਂ। ਜਿਸ ਤਰ੍ਹਾਂ ਇੱਕ ਉਸਤਾਦ ਨੇ ਆਪਣੇ ਸ਼ਾਗਿਰਦ ਤੋਂ ਪੁੱਛਿਆ ਕਿ ਪੁੱਤਰ ਡੋਰੇ ਬੰਦੇ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਨੇ, ਤੇ ਅੱਗੋਂ ਸ਼ਾਗਿਰਦ ਵੀ ਸਰਦਾਰ ਦਾ ਪੁੱਤਰ ਸੀ। ਉਹਨੇ ਕਿਹਾ ਕਿ ਉਸਤਾਦ ਜੀ ਜੋ ਮਰਜ਼ੀ ਕਹਿ ਦਿਓ, ਉਹਨੇ ਕਿਹੜਾ ਸੁਣਨਾ ਵਾ। ਲਓ ਮਸੇਰਾਂ, ਇਲੈਕਸ਼ਨ ਬਿਲਕੁਲ ਸਿਰ ਤੇ ਆ ਗਏ ਨੇ, ਲੇਕਿਨ ਵੋਟ ਇਸ ਵਾਰੀ ਅਸੀਂ ਬੜੇ ਸੋਚ ਸਮਝ ਕੇ ਪਾਣੇ ਨੇ। ਕੁਝ ਲੋਕ ਤਾਂ ਇਲੈਕਸ਼ਨ ਤੋਂ ਪਹਿਲੇ ਖਰੀਦ ਲੈ ਜਾਂਦੇ ਨੇ, ਜਿਹੜੇ ਰਹਿ ਕੇ ਆਉਂਦੇ ਨੇ ਨਾ, ਉਹਨਾਂ ਨੂੰ ਪੋਲਿੰਗ ਦੇ ਬਹਿਰ ਪੋਲਿੰਗ ਏਜੰਟ ਖਰੀਦ ਲੈਂਦੇ ਨੇ। ਉਹ ਕਹਿੰਦੇ ਨੇ ਕਿ ਗਾਮਿਆਂ ਵੋਟ ਤੂੰ ਇਸ ਵਾਰੀ ਸਾਨੀ ਦੇਣਾ ਹੈ, ਅਸੀਂ ਤੈਨੂੰ ਰਾਜੀ ਕਰਾਂਗੇ। ਮਿਹਰਬਾਨੀ ਕਰਨੀ, ਗੈਰਤਮੰਦ ਪਾਕਿਸਤਾਨੀ ਹੋਣ ਦਾ ਮੁਜ਼ਾਹਰਾ ਕਰਨਾ ਹੈ, ਆਪਣੇ ਜ਼ਮੀਰ ਦਾ ਸੌਦਾ 2-4 ਕਾਗਜ਼ ਦੇ ਟੁਕੜਿਆਂ ਨਾਲ ਨਹੀਂ ਕਰਨਾ। ਇਹ ਇਲੈਕਸ਼ਨ ਤੋਂ ਬਾਅਦ ਇੰਜ ਬਦਲਦੇ ਨੇ ਜਿਵੇਂ ਇੱਕ ਨਈ ਨਵੇਲੀ ਦੁਲਹਨ ਸ਼ਾਦੀ ਤੋਂ ਦੂਜੇ ਦਿਨ ਹੀ ਆਪਣੇ ਖਾਵਿੰਦ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਸੀ। ਉਹ ਕਮਾਂਡੈਂਟ ਨੇ ਆਵਾਜ਼ ਸੁਣੀ, ਉਹ ਭੱਜ ਕੇ ਆਈ। ਉਹਨੇ ਕਿਹਾ, ਨੀ ਨੈਸ਼ ਆ, ਕਿਉਂ ਕੁੱਟਦੀ ਪਈ ਆਪਣੇ ਘਰ ਦੇ ਨੂੰ? ਤੇ ਉਹ ਦੁਲਹਨ ਕਹਿੰਦੀ, ਭੈਣੇ ਤੈਨੂੰ ਕੀ ਦੱਸਾਂ, ਇਹ ਸ਼ਾਦੀ ਤੋਂ ਪਹਿਲੇ ਤੇ ਕਹਿੰਦਾ ਸੀ ਕਿ ਮੇਰਾ 40-50 ਰਕਸ਼ਾ ਵਾ, ਲੇਕਿਨ ਅੱਜ ਪਤਾ ਚੱਲਿਆ ਹੈ ਕਿ ਰਕਸ਼ਾ ਇਹਦੇ ਕੋਲ ਇੱਕ ਹੀ ਆ, ਉਹਦਾ ਨੰਬਰ 40-50 ਵਾ। ਵੈਸੇ ਰਾਣਾ ਸਾਹਿਬ ਜ਼ਿੰਦਗੀ 'ਚ ਪਹਿਲੀ ਵਾਰੀ ਤੁਹਾਨੂੰ ਸੱਚ ਬੋਲਦਿਆਂ ਸੁਣਿਆ ਹੈ ਕਿ ਜਿਸ ਜੱਜ ਨੇ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਖਿਲਾਫ ਫੈਸਲਾ ਸੁਣਾਇਆ ਸੀ, ਉਸ ਜੱਜ ਨੇ ਤੋੜ ਘਰ ਜਾ ਕੇ ਮੀਆਂ ਸਾਹਿਬ ਕੋਲੋਂ ਮਾਫੀ ਮੰਗੀ ਆ। ਤੇ ਉਹਦੀ ਮਾਫੀ ਬਣਦੀ ਵੀ ਸੀ, ਕਿਉਂਕਿ ਉਹਨੇ ਜ਼ਿੰਦਗੀ ਦੇ 4 ਦਿਹਾੜੇ ਇਸ ਮੁਲਕ 'ਚ ਰਹਿਣਾ ਵੀ ਤਿਆ। ਵੈਸੇ ਇੱਕ ਗੱਲ ਦੀ ਸਮਝ ਨਹੀਂ ਆਈ ਰਾਣਾ ਸਾਹਿਬ ਕਿ ਇਸ ਜੱਜ ਨੇ ਜਦੋਂ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਖਿਲਾਫ ਸਜ਼ਾ ਸੁਣਾਈ ਸੀ, ਉਦਣ ਇਸ ਜੱਜ ਨੇ ਜਾਂ ਤਾਂ ਭੰਗ ਪੀਤੀ ਹੋਣੀ ਤੇ ਜਾਂ ਕੋਈ ਚਰਸ ਦਾ ਨਸ਼ਾ ਕਰਦਾ ਹੋਣਾ, ਹੋਰ ਕੀ ਹੋ ਸਕਦਾ। ਤੇ ਵੈਸੇ ਇੱਕ ਗੱਲ ਤੁਸੀਂ ਵੀ ਦੱਸੋ, ਜਿਹੜੇ ਮੇਰੇ ਵੀਵਰ ਮੇਰੀ ਵੀਡੀਓ ਵੇਖ ਰਹੇ ਹੋ, ਕਿ ਇਹ ਰਾਣਾ ਸਾਹਿਬ ਜਦੋਂ ਹੱਜ ਤੇ ਜਾਂਦੇ ਹੋਣੇ, ਉੱਥੇ ਜਾ ਕੇ ਸ਼ੈਤਾਨ ਨੂੰ ਕੰਕਰ ਮਾਰਦੇ ਹੋਣੇ, ਤੇ ਸ਼ੈਤਾਨ ਨੂੰ ਵੀ ਤਾਂ ਬੁਰਾ ਲੱਗਦਾ ਹੀ ਹੋਣਾ ਨਾ ਯਾਰ। ਵਾਰੀ ਕਿਸਮਤ, ਲਾਈਆਂ ਬਿੰਡੀਆਂ ਤੇ ਜੰਮ ਪੈ ਖੀਰੇ। ਮੀਆਂ ਸਾਹਿਬ, ਇਹ ਤੁਹਾਡਾ ਕਸੂਰ ਨਹੀਂ, ਇਹ ਸਾਡਾ ਕਸੂਰ ਹੈ ਕਿ ਅਸੀਂ ਇਸ ਮੁਲਕ ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਵਿੱਚ ਪੈਦਾ ਕਿਉਂ ਹੋ ਗਏ। ਸਾਨੂੰ ਸਾਡਾ ਹੱਕ ਤਾਂ ਸਾਰੀ ਜ਼ਿੰਦਗੀ ਮਿਲਿਆ ਨਾ। ਤੁਸੀਂ 40-45 ਸਾਲ ਹਕੂਮਤ ਕਰਨ ਤੋਂ ਬਾਅਦ ਵੀ ਸਾਡੇ ਤੋਂ ਆਪਣਾ ਹੱਕ ਮੰਗ ਰਹੇ ਹੋ। ਇਹ ਐਸਨ ਇਕਬਾਲ ਸਾਹਿਬ, ਜੇ ਮੀਆਂ ਸਾਹਿਬ ਨੂੰ ਸਮਝ ਨਹੀਂ ਆ ਰਹੀ ਤੇ ਤੁਸੀਂ ਹੋਸ਼ ਦੀ ਨਾਖਣ ਲੈ ਲਓ। ਸਾਡੀ ਤਾਂ ਹੁਣ ਮੀਆਂ ਸਾਹਿਬ ਦੇ ਅੱਗੇ ਇੱਕ ਹੀ ਮਿੰਨਤ ਆ ਕਿ ਮਿਹਰਬਾਨੀ ਕਰੋ, ਸਾਡੇ ਇਸ ਮੁਲਕ ਦੀ ਹੁਣ ਜਾਨ ਛੱਡ ਦਿਓ। ਸਾਡੀ ਤਾਂ ਮਿਸਾਲ ਉਹ ਆ ਕਿ ਜਿਵੇਂ ਇੱਕ ਪਠਾਨ ਨੂੰ ਫੌਜ ਵਿੱਚ ਭਰਤੀ ਕੀਤਾ ਗਿਆ ਤੇ 2 ਸਾਲ ਮੁਸਲਸਲ ਟ੍ਰੇਨਿੰਗ ਕਰਨ ਤੋਂ ਬਾਅਦ ਉਹਨੂੰ ਜਦੋਂ ਬਾਰਡਰ ਤੇ ਖੜਾ ਕੀਤਾ ਗਿਆ ਤੇ ਉੱਥੇ ਖੜੇ ਹੋ ਕੇ ਉਹ ਆਪਣੇ ਉਸਤਾਦ ਨੂੰ ਕਹਿੰਦਾ ਹੈ ਕਿ ਉਸਤਾਦ ਜੀ, ਇਹ ਬੈਰਲ ਦਾ ਮੂੰਹ ਆਪਣੇ ਸਾਈਡ ਤੇ ਕਰਨਾ ਜਾਂ ਦੁਸ਼ਮਣ ਵਾਲੀ ਸਾਈਡ ਤੇ। ਤੇ ਉਹਦਾ ਉਸਤਾਦ ਉਹਨੂੰ ਕਹਿੰਦਾ ਕਿ ਪੁੱਤਰ, ਜਿਹੜੀ ਸਾਈਡ ਤੇ ਵੀ ਕਰ ਲੈ ਨਾ, ਫਾਇਦਾ ਸਾਡੇ ਮੁਲਕ ਦਾ ਹੀ ਹੋਣਾ ਹੈ।
ਆਏ ਹਾਏ ਹਾਏ ਹਾਏ, ਬੁੱਢੀ ਘੋੜੀ ਤੇ ਲਾਲ ਲਗਾਮ। ਉਹ ਬਾਈਓ ਸੁਣਿਆ ਰਿਹਾਮ ਖਾਨ ਨੂੰ ਤੀਸਰੇ ਸ਼ੌਹਰ ਨੇ ਵੀ ਤਲਾਕ ਦੇ ਦਿੱਤੀ ਆ। ਜਦੋਂ ਇਹਨੇ ਇਮਰਾਨ ਖਾਨ ਕੋਲੋਂ ਦੂਜੀ ਤਲਾਕ ਲਈ ਸੀ ਉਦੋਂ ਕਾਫੀ ਪਟਵਾਰੀਆਂ ਨੇ ਤੇ ਇਹਨੂੰ ਆਪਣੀ ਮਾਂ ਬਣਾ ਲਿਆ। ਸਲੀਮ ਸਾਫੀ ਨੇ ਲਾਈਵ ਪ੍ਰੋਗਰਾਮ ਦੇ ਵਿੱਚ ਬਿਠਾ ਕੇ ਚਾਦਰ ਓੜ ਕੇ ਤੇ ਆਪਣੀ ਭੈਣ ਬਣਾ ਲਿਆ। ਤੇ ਮੈਂ ਹੁਣ ਇਹਨਾਂ ਸਾਰਿਆਂ ਨੂੰ ਇਹ ਦੱਸਣਾ ਚਾਹਨਾ ਕਿ ਆਪਣੀਆਂ ਆਪਣੀਆਂ ਚਾਦਰਾਂ ਲੈ ਕੇ ਪਹੁੰਚ ਜਾਓ, ਤੁਹਾਡੀ ਭੈਣ ਇੱਕ ਵਾਰੀ ਫੇਰ ਵਿਧਵਾ ਹੋ ਗਈ ਆ। मोहतरम काशिफ अब्बासी साहब कह रहे हैं कि मियाँ साहब 100 मीटर रेस ਦੇ ਵਿੱਚ ਇਕੱਲੇ ਹੀ ਦੌੜ ਰਹੇ ਨੇ। ਜੇ ਹੁਣ ਵੀ ਪਹਿਲੇ ਨੰਬਰ ਤੇ ਨਹੀਂ ਆਉਂਦੇ ਤੇ ਮੀਆਂ ਸਾਹਿਬ ਨਾਲ ਜ਼ਿਆਦਤੀ ਹੋਏਗੀ। ਤੇ ਜਨਾਬ ਅਬਾਸੀ ਸਾਹਿਬ, ਮੀਆਂ ਸਾਹਿਬ ਨਾਲ ਕਿਹੜੀ ਪਹਿਲੀ ਵਾਰੀ ਜ਼ਿਆਦਤੀ ਹੋਣੀ? ਮੀਆਂ ਸਾਹਿਬ ਨਾਲ ਪਹਿਲੇ ਵੀ 3-4 ਵਾਰੀ ਜ਼ਿਆਦਤੀ ਹੋ ਚੁੱਕੀ ਆ। ਮੀਆਂ ਸਾਹਿਬ ਦੇ ਦਿਲ ਦੀ ਇੱਕ ਹੀ ख्वाहिश ਆ ਕਿ ਅਸੈਂਬਲੀ ਦੇ ਵਿੱਚ 5 ਸਾਲ ਦੀ ਮੁੱਦਤ ਪੂਰੀ ਕਰ ਲਈ ਜਾਵੇ, ਲੇਕਿਨ ਹਰ ਵਾਰੀ ਮੀਆਂ ਸਾਹਿਬ ਨੂੰ ਕੋਈ ਨਾ ਕੋਈ ਲੱਕੂ ਪੈ ਜਾਏ। ਜ਼ਿਆਦਤੀ ਤੋਂ ਯਾਦ ਆਇਆ ਕਿ ਅਬਾਸੀ ਸਾਹਿਬ ਪਾਕਿਸਤਾਨੀ ਆਵਾਮ ਨਾਲ ਵੀ ਤੇ ਜ਼ਿਆਦਤੀ ਆ ਨਾ। ਅਸੀਂ ਬਦਕਿਸਮਤੀ ਨਾਲ 76 ਸਾਲਾਂ ਦੇ ਵਿੱਚ ਇੰਨੀ ਇੱਕ ਤਰੱਕੀ ਕੀਤੀ ਆ ਕਿ ਪਿਛਲੇ ਦਿਨਾਂ ਮੇਰੀ ਬੱਚੀ ਬਿਮਾਰ ਹੋ ਗਈ। ਮੈਂ ਉਸ ਨੂੰ ਲੈ ਕੇ ਚਨਿਓੜ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਪਹੁੰਚ ਗਿਆ। ਤੌਬਾ ਅਸਤਗਫਾਰ, 10 ਬੈੱਡਾਂ ਦੇ ਉਸ ਕਮਰੇ ਦੇ ਵਿੱਚ 25 ਤੋਂ 30 ਮਰੀਜ਼ ਸਨ। ਕਈਆਂ ਵਿਚਾਰਿਆਂ ਨੂੰ ਤਾਂ ਵੀਲ ਚੇਅਰ ਤੇ ਹੀ ਫੜ ਕੇ ਤੇ ਡ੍ਰਿਪ ਲਾ ਦਿੱਤੀ ਤੇ ਕਈਆਂ ਨੂੰ ਸਟ੍ਰੈਚਰ ਤੇ ਆਕਸੀਜਨ ਲੱਗੀ ਸੀ। ਉਹਨਾਂ ਵਿਚਾਰਿਆਂ ਮਰੀਜ਼ਾਂ ਕੀ ਆਕਸੀਜਨ ਲੈਣੀ ਸੀ। ਅਸੀਂ ਜਿਹੜੇ ਸਿਹਤਮੰਦ ਬੰਦੇ ਅੰਦਰ ਗਏ ਸਾਂ, ਸਾਡੇ ਵੀ ਸਾਹ ਰੁਕਣ ਲੱਗ ਗਏ। ਮੈਂ ਕਹਿੰਦਾ ਕਿ ਉਸ ਅਮਲੇ ਨੂੰ ਨਿਸ਼ਾਨੇ ਹੈਦਰ ਦੇਣਾ ਚਾਹੀਦਾ ਹੈ ਜਿਹੜਾ ਅਮਲਾ ਉੱਥੇ ਡਿਊਟੀ ਦੇ ਫਰੈਸਾਰ ਅੰਜਾਮ ਦੇ ਰਿਹਾ ਸੀ। ਅਸੀਂ ਖਾਣ ਪੀਣ ਦੀ ਚੀਜ਼ਾਂ ਤੋਂ ਲੈ ਕੇ ਦਵਾਈਆਂ ਤੱਕ ਹਰ ਚੀਜ਼ ਤੇ ਟੈਕਸ ਦੇ ਰਹੇ ਹਾਂ, ਲੇਕਿਨ ਬਦਲੇ ਵਿੱਚ ਸਾਨੂੰ ਕੀ ਮਿਲ ਰਿਹਾ? ਇੱਥੇ ਜਿਹੜੇ ਲੋਕ ਵੀ ਹਕੂਮਤਾਂ ਕਰਨ ਆਏ ਨਾ, ਹਰ ਵਾਰੀ ਕਹਿੰਦੇ ਨੇ ਕਿ ਅਸੀਂ ਵਜ਼ੀਰ ਆਜ਼ਮ ਬਣੀਏ, ਹਰ ਵਾਰੀ ਅਸੀਂ ਖੇਡੀਏ, ਹੋਰ ਕੋਈ ਨਾ ਇੱਥੇ ਆ ਕੇ ਖੇਡੇ। ਇਹ ਵਜ਼ੀਰ ਆਜ਼ਮ ਦੀ ਕੁਰਸੀ ਦਾ ਨਸ਼ਾ ਇਹੋ ਜਿਹਾ ਹੈ, ਦਿਲ ਕਰਦਾ ਕਿ ਬਾਰ-ਬਾਰ ਇਹ ਝੂਟਾ ਲਈਏ। ਜਿਵੇਂ ਨਾ ਇੱਕ 150 ਆਬਾਦੀ ਦੇ ਪਿੰਡ ਦੇ ਵਿੱਚ ਨਾ ਸੈਲਾਬ ਆ ਗਿਆ ਤੇ ਲੋਕਾਂ ਨੂੰ ਰੈਸਕਿਊ ਕਰਨ ਵਾਸਤੇ ਨਾ ਹੈਲੀਕਾਪਟਰ ਦੀ ਮਦਦ ਲਈ ਗਈ। ਜਦੋਂ ਉਸ ਪਾਇਲਟ ਨੇ 500 ਬੰਦਾ ਬਾਹਰ ਕੱਢਤਾ ਨਾ ਤੇ ਉਹਨੇ ਨੰਬਰਦਾਰ ਤੋਂ ਪੁੱਛਿਆ ਕਿ ਯਾਰ ਨੰਬਰਦਾਰ ਸਾਹਿਬ, ਤੁਹਾਡੇ ਪਿੰਡ ਦੀ ਆਬਾਦੀ ਟੋਟਲ 150 ਆ ਤੇ ਮੈਂ 500 ਬੰਦਾ ਬਾਹਰ ਕੱਢਤਾ ਹੈ, ਅਜੇ ਤੱਕ ਮੁੱਕਣ ਹੀ ਨਹੀਂ ਲੱਗੇ। ਤੇ ਉਹ ਨੰਬਰਦਾਰ ਨੇ ਕਿਹਾ ਕਿ ਯਾਰ ਸਾਡੇ ਲੋਕਾਂ ਨੇ ਹੈਲੀਕਾਪਟਰ ਪਹਿਲੀ ਵਾਰੀ ਵੇਖਿਆ, ਤੁਸੀਂ ਕਿਹੜਾ ਬਾਰ-ਬਾਰ ਆਉਣਾ ਸਾਡੇ ਪਿੰਡ? ਤੇ ਹਰ ਬੰਦੇ ਦੀ ख्वाहिश ਆ ਕਿ ਯਾਰ 2-3 ਝੂਟੇ ਲੈ ਜਾਣ। ਮੈਨੂੰ ਖੁਦ ਚੌਥੀ ਵਾਰੀ ਆ।